ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਜਨ ਕੇਬਲ ਵੈਲਕਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਵਾਲੇ ਨਾਲ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਬਾਰੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਸੇਸ ਵਰਜੀਨੀਆ ਤੋਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਬੀਤਾ ਕੱਲ 15 ਫਰਵਰੀ ਦਾ ਦਿਨ ਸਾਡੇ ਲਈ ਮੈਂ ਸਮਝਦਾ ਵੀ ਖਾਸ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਯੂਥ ਕਿਵੇਂ ਮੁੱਖ ਧਾਰਾ ਪੰਥ ਦੇ ਕੌਮੀ ਸੰਘਰਸ਼ ਦਾ ਹਿੱਸਾ ਬਣੇ ਉਸ ਦੇ ਵਿੱਚ ਜਿਹੜਾ ਇੱਕ ਸਿਤਾਰਾ ਬੜੀ ਤੇਜ਼ੀ ਨਾਲ ਹੋਪ ਬਣ ਕੇ ਆਇਆ ਪਰ ਉਵੇਂ ਹੀ ਉਹ ਅਲੋਪ ਵੀ ਹੋਇਆ ਭਾਵੇਂ ਉਸ ਦਾ ਜਿਹੜਾ ਸਥਾਨ ਹੈ ਉਹ ਇਤਿਹਾਸ ਔਰ ਨੌਜਵਾਨਾਂ ਦੇ ਦਿਲਾਂ 'ਚ ਅੱਜ ਵੀ ਹੈ। ਵਾਰਸ ਪੰਜਾਬ ਦੇ ਜਿਹੜੇ ਇਸ ਜਥੇਬੰਦੀ ਨੂੰ ਫਾਊਂਡ ਕੀਤਾ ਔਰ ਉਹਨਾਂ ਦੇ ਹੀ ਅੱਗੋਂ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਉਹਨਾਂ ਨੇ ਅਗੇਨ ਉਸ ਮੋਬਿਲਾਈਜੇਸ਼ਨ ਨੂੰ ਅੱਗੇ ਤੋਰਿਆ ਜਿਸ ਦਾ ਨਤੀਜਾ ਜ਼ਾਹਰ ਹੈ ਕਿ MP ਦੇ ਲਈ ਜਿੱਤਣ ਦੇ ਬਾਵਜੂਦ ਜਿਹੜਾ ਹੈ ਉਹ 3 ਸਾਲ ਤੋਂ ਜ਼ਿਆਦਾ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ 'ਚ ਨੇ ਦੀਪ ਸਿੱਧੂ ਲਗ 4 ਸਾਲ ਪਹਿਲਾਂ 15 ਫਰਵਰੀ ਨੂੰ ਅੱਜ ਤੋਂ ਠੀਕ 4 ਸਾਲ ਪਹਿਲਾਂ ਜਿਹੜੇ ਨੇ ਉਹਨਾਂ ਨੇ ਸਾਨੂੰ ਵਿਛੋੜਾ ਦਿੱਤਾ। ਜੇ ਸਾਡਾ ਕੱਲ ਲਾਈਵ ਪ੍ਰੋਗਰਾਮ ਹੁੰਦਾ ਤਾਂ ਜ਼ਾਹਰ ਹੈ ਅਸੀਂ ਇਸ ਇਸ਼ੂ ਦੇ ਉੱਤੇ ਮੋਰ ਫੋਕਸਡ ਗੱਲਬਾਤ ਕਰਦੇ ਪਰ ਮੈਨੂੰ ਫਿਰ ਵੀ ਲੱਗਾ ਕਿ ਵੀ ਬਹੁਤ ਵਾਰ ਕੁਝ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਇਸ ਲਗਭਗ 4 ਦਹਾਕਿਆਂ ਦੇ ਪੰਥਕ ਸਫ਼ਰ ਦੇ ਵਿੱਚ ਦੇਖੀਆਂ ਨੇ ਉਹਨਾਂ ਦੇ ਵਿੱਚ ਇਹ ਠੀਕ ਹੈ ਕਿ ਜਦੋਂ ਤੁਸੀਂ ਇੱਕ ਹੋਪ ਦੇ ਨਾਲ ਤੁਰਦੇ ਹੋ ਤੁਹਾਡਾ ਇੱਕ ਨਿਸ਼ਾਨਾ ਮਿੱਥਿਆ ਜਾਂਦਾ ਹੈ ਫਿਰ ਅੱਡ ਸਪੈਕਟਰਮਸ ਦੇ ਲੋਕ ਤੁਹਾਨੂੰ ਜੁਆਇਨ ਕਰਦੇ ਨੇ ਜਿਹੜੇ ਆਲਰੇਡੀ ਉਸ ਪਿੜ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਲਈ ਕਈ ਵਾਰ ਜਿਹੜੀ ਨਵੀਂ ਐਂਟਰੀ ਹੈ ਉਸ ਦੇ ਲਈ ਪਰਖ ਵੀ ਹੁੰਦੀ ਹੈ ਕਈ ਵਾਰ ਦੂਜੇ ਭਾਵ ਵੀ ਹੁੰਦੇ ਨੇ ਔਰ ਲੇਕਿਨ ਇਹ ਗੱਲ ਨੇਮ ਐਂਡ ਫੇਮ ਧਨ ਇਹ ਸਾਰਾ ਰੱਬ ਦੇ ਕੋਲ ਹੈ ਕਿਹਨੂੰ ਕੀ ਦੇਣਾ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਜਿਹੜੇ ਯੋਗ ਲੋਕ ਹੋਣ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਯੋਗਤਾ ਦੇ ਮੁਤਾਬਕ ਜਿਹੜਾ ਹੈ ਉਹ ਥਾਂ ਮਿਲਦੀ ਹੈ ਜਾਂ ਅਹੁਦਾ ਮਿਲਦਾ ਹੈ ਜਾਂ ਸ਼ੋਹਰਤ ਮਿਲਦੀ ਹੈ ਇਹ ਰੱਬ ਦੇ ਕੋਲ ਹੈ ਔਰ ਕਈ ਵਾਰ ਅਸੀਂ ਇਹ ਸਮਝਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਜੇ ਹੁਣ ਦੇਖਣਾ ਹੋਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ 1977 ਦੇ ਵਿੱਚ ਸੀਨ ਦੇ ਉੱਤੇ ਉਭਰਦੇ ਨੇ ਦਮਦਮੀ ਟਕਸਾਲ ਦੀ ਸੇਵਾ ਸੰਤ ਕਰਤਾਰ ਸਿੰਘ ਪਿੰਡਾਂ ਵਾਲੇ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਨੇ ਔਰ 7 ਸਾਲ ਦਾ ਪੀਰੀਅਡ
77 ਤੋਂ ਜੂਨ 84 6 ਜੂਨ ਨੂੰ ਉਹਨਾਂ ਦੀ ਸ਼ਹੀਦੀ ਹੁੰਦੀ ਹੈ। 7 ਸਾਲ ਦੇ ਵਿੱਚ ਜੇ ਤੁਸੀਂ ਪਿੱਛੇ ਮੁੜ ਕੇ ਹਿਸਟਰੀ 'ਚ ਜਾ ਕੇ ਦੇਖੋ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਪੀਰੀਅਡ ਸ਼ੌਹਰਤ ਔਰ ਉਸ ਲੈਵਲ ਦੇ ਉੱਤੇ ਜੋ ਉਹਨਾਂ ਨੇ ਮਾਰਕ ਸੈੱਟ ਕੀਤਾ, ਉਸ ਤੋਂ ਬਿਨਾ ਹੋਰ ਕੋਈ ਇਨ ਬਿਟਵੀਨ ਪੀਰੀਅਡ ਹੀ ਨਹੀਂ ਹੈ ਜਿਹਦੇ ਨਾਲ ਕੰਪੇਅਰ ਕੀਤਾ ਜਾ ਸਕੇ। ਲੇਕਿਨ ਉਹ ਜਿਹੜੇ ਨੇ ਉਹਨਾਂ ਨੇ ਇਹ ਗੁਰੂ ਨੇ ਬਖਸ਼ਿਸ਼ ਕਰਨੀ ਹੁੰਦੀ ਹੈ ਕਿਸੇ ਤੇ, ਕਿਸ ਲੈਵਲ ਦੇ ਉੱਤੇ ਕੌਣ ਸੇਵਾ ਕਰਦਾ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਦੀਪ ਸਿੱਧੂ ਉਹਨਾਂ ਦਾ ਪਾਸਟ ਕੀ ਹੈ, ਕਿੱਥੋਂ ਉਹਨਾਂ ਨੇ ਸ਼ੁਰੂ ਕੀਤਾ, ਔਰ ਮੇਰਾ ਹਮੇਸ਼ਾ ਇੱਕ ਕੋਟ ਜਿਹੜੇ ਸਾਡੇ ਇੱਕ ਭੈਣ ਜੀ ਹਮੇਸ਼ਾ ਜਦੋਂ ਗੱਲ ਕਰਨਗੇ ਮੈਨੂੰ ਕਹਿਣਗੇ ਇਹ ਤੁਹਾਡੀ ਕੋਟ ਹੀ ਹੈ, ਤੁਸੀਂ ਕਹਿੰਦੇ, ਮੈਂ ਕਿਹਾ ਜੀ ਮੇਰੀ ਕੋਟ ਨਹੀਂ, ਮੈਂ ਵੀ ਕਿਤੇ ਪੜ੍ਹੀ ਹੋਈ ਹੈ ਕਿ ਵੀ ਐਵਰੀ ਸੇਂਟ ਹੈਜ਼ ਅ ਪਾਸਟ ਐਂਡ ਐਵਰੀ ਕ੍ਰਿਮੀਨਲ ਹੈਜ਼ ਅ ਫਿਊਚਰ। ਕਿ ਜਿਹੜਾ ਅੱਜ ਸੰਤ ਹੈ ਉਹ ਪਿਛੋਕੜ 'ਚ ਕੀ ਸੀ, ਸਾਡਾ ਆਪਣਾ ਇਤਿਹਾਸ, ਭਾਈ ਭੂਮੀਆ, ਭਾਈ ਬਿਧੀ ਚੰਦ, ਕਿੰਨੀਆਂ ਉਦਾਹਰਨਾਂ ਨੇ, ਭਾਈ ਸੱਜਣ ਜਿਨ੍ਹਾਂ ਨੂੰ ਅਸੀਂ ਸੱਜਣ ਠੱਗ ਅੱਜ ਵੀ ਕਹਿੰਦੇ, ਉਹਨਾਂ ਦਾ ਭਵਿੱਖ ਉਹਨਾਂ ਨੇ ਕਿਵੇਂ ਬਣਾਇਆ, ਕੀ ਸਿਰਜਿਆ, ਕੌਣ ਮੁਕਾਬਲਾ ਕਰ ਸਕਦਾ ਭਾਈ ਸੱਜਣ ਦਾ, ਭਾਈ ਬਿਧੀ ਚੰਦ ਦਾ, ਭਾਈ ਭੂਮੀਏ ਦੀਆਂ ਸੇਵਾਵਾਂ ਜਿਨ੍ਹਾਂ ਨੇ ਕਿਸ ਹੱਦ ਤੱਕ ਜਾ ਕੇ, ਔਰ ਅਸੀਂ ਖਾਲਿਸਤਾਨ ਦੇ ਮੌਜੂਦਾ ਸੰਘਰਸ਼ ਦੇ ਵਿੱਚ ਵੀ ਦੇਖਿਆ ਕਿ ਕਿਸ ਲੈਵਲ ਦੇ ਜਿਹੜੇ ਲੋਕ ਕਿਸ ਕਿਸਮ ਦੀ ਜ਼ਿੰਦਗੀ ਜੀ ਰਹੇ। ਗੱਲ ਤਾਂ ਕਾਂਟਾ ਬਦਲਣ ਦੀ ਹੁੰਦੀ ਹੈ। ਔਰ ਇਸੇ ਤਰ੍ਹਾਂ ਦੀਪ ਸਿੱਧੂ ਜਿਸ ਨੇ ਫਿਲਮੀ ਦੁਨੀਆ ਦੇ ਵਿੱਚ ਔਰ ਉਹਦੇ 'ਚ ਆਪਣੀ ਕਾਮਯਾਬੀ ਤੋਂ ਬਾਅਦ ਜਦੋਂ ਪੰਥਕ ਪਿੜ ਵੱਲ ਉਹਨਾਂ ਨੇ ਜਿਹੜਾ ਉਹ ਟਰਨ ਲਿਆ, ਜ਼ਾਹਰ ਹੈ ਕਿ ਕਿਸਾਨ ਮੋਰਚੇ ਦੇ ਵੇੜੇ ਜਦੋਂ ਮੋਹਾਲੀ ਦੇ ਵਿੱਚ ਬਰਾਬਰ ਤੇ ਉਹਨਾਂ ਨੇ ਇੱਕ ਡਾਇਲੌਗ ਦੀ ਸ਼ੁਰੂਆਤ ਕੀਤੀ, ਔਰ ਫਿਰ ਦਿੱਲੀ ਜਦੋਂ ਮੋਰਚਾ ਕਿਵੇਂ ਪਹੁੰਚਦਾ ਹੈ, ਔਰ ਉਸ ਸਾਰੇ ਪੀਰੀਅਡ 'ਚ ਜਿਹੜਾ ਦੀਪ ਸਿੱਧੂ ਦਾ ਸੰਵਾਦ ਹੈ, ਗੋਸ਼ਟੀ ਹੈ, ਜਿਸ ਲੈਵਲ ਦੇ ਉੱਤੇ ਉਹਨਾਂ ਨੇ ਯੰਗਸਟਰਸ ਨੂੰ ਕੀਲਿਆ, ਔਰ ਇੱਕ ਉਹ ਲਗਭਗ ਉਸ ਲੈਵਲ ਦੇ ਉੱਤੇ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 20 ਸਾਲ ਦੇ ਵਿੱਚ ਅਸੀਂ ਜਨਰੇਸ਼ਨ ਚੇਂਜ ਕਹਿੰਦੇ ਹਾਂ, ਸਾਡੇ ਬਹੁਤ ਸਾਰੇ ਕਮਿਟਡ ਲੀਡਰ ਔਰ ਸੰਸਥਾਵਾਂ ਅੱਜ ਵੀ ਉਹਨਾਂ ਨੇ ਆਪਣਾ ਝੰਡਾ ਬੁਲੰਦ ਰੱਖਿਆ ਹੋਇਆ, ਉਦੋਂ ਵੀ ਸੀ। ਲੇਕਿਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਕੈਚ ਦਾ ਇਮੈਜੀਨੇਸ਼ਨ ਆਫ ਦਾ ਯੂਥ, ਇਹ ਦੀਪ ਸਿੱਧੂ ਦੇ ਹਿੱਸੇ ਆਇਆ ਕਿ ਉਸ ਨੇ ਕਿਵੇਂ ਬੜੀ ਸਿਸਟਮੈਟਿਕਲੀ ਸਮਝਣ ਦੀ ਕੋਸ਼ਿਸ਼ ਕੀਤੀ, ਉਸ ਸਾਰੇ ਨੂੰ ਜਿਹੜਾ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਕੋੜਕੂ ਬਣ ਗਏ, ਔਰ ਉਹਨਾਂ ਨੇ ਉਹ ਆਪਣਾ ਰੋਲ ਵੀ ਰੱਖਿਆ, ਲੇਕਿਨ ਇੱਕ ਉਹ ਪ੍ਰੈਸ਼ਰ ਗਰੁੱਪ ਵਾਂਗ ਉਹਨਾਂ ਦਾ ਉਹ ਰੋਲ ਸੀ ਕਿ ਵੀ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸ਼ਾਇਦ ਇਸ ਲੈਵਲ ਤੱਕ, ਦਿੱਲੀ ਤੱਕ ਤਾਂ ਉਹਨਾਂ ਨੂੰ ਸੀ ਕਿ ਵੀ ਕਿਹਨੇ ਪਹੁੰਚਣ ਦੇਣਾ ਤੇ ਕੀ ਹੋਣਾ। ਉਹ ਤਾਂ ਜਿਵੇਂ ਉਹ ਧਰਨੇ ਜਿਹੇ ਲਾ ਕੇ ਇੱਕ ਰਵਾਇਤੀ ਕਿਸਮ ਦੇ ਉਹਨਾਂ ਦੇ ਪ੍ਰੋਟੈਸਟ ਦੀ ਲਾਈਨ ਸੀ, ਪਰ ਇਹ ਉਸ ਪੀਰੀਅਡ ਦੇ ਵਿੱਚ ਉਭਾਰ ਸੀ, ਨੌਜਵਾਨਾਂ ਦੇ ਵਿੱਚ ਆਇਆ। ਇਹ ਗੱਲ ਜਿਹੜੀ ਆਮ ਨੌਜਵਾਨਾਂ ਨੂੰ ਵੀ ਸਮਝ ਆਈ ਕਿ ਵੀ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਇਸ ਸਭ ਦਾ ਨਤੀਜਾ ਸੀ ਕਿ ਇਵੈਂਚੁਅਲੀ ਇਹ ਸਟਰਗਲ ਇੰਨੀ ਵੱਡੀ ਸਟਰਗਲ ਬਣ ਗਈ ਕਿ ਇੰਡੀਅਨ ਸਟੇਟ ਨੂੰ ਔਰ ਡਾਇਸਪੋਰਾ ਸਿੱਖਾਂ ਨੇ ਜਿਵੇਂ ਇਹ ਸਾਰੇ ਕਿਸਾਨ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਿ ਇੰਡੀਅਨ ਗਵਰਨਮੈਂਟ ਕੰਪੈਲ ਹੋਈ 3 ਖੇਤੀ ਕਾਨੂੰਨ ਵਾਪਸ ਲੈਣ ਤੇ। ਪਰ ਇਸ ਤੋਂ ਵੀ ਵੱਡਾ ਮੈਂ ਸਮਝਦਾ ਹਾਂ ਜਿਹੜਾ ਇੱਕ ਰੋਲ ਜਿਹੜੀ ਤੁਸੀਂ ਕਿ ਇਮੈਜੀਨੇਸ਼ਨ ਨੂੰ ਕੈਪਚਰ ਕਰਦੇ ਹੋ। ਹਾਲਾਂਕਿ 26 ਜਨਵਰੀ ਨੂੰ ਲਾਸਟ ਜਿਹੜਾ ਉਸ ਕਿਸਾਨ ਮੋਰਚੇ ਦਾ ਜਿਹੜਾ ਸਟੈਪ ਮਾਰਚ ਲਾਲ ਕਿਲੇ ਵੱਲ ਕਰਨ ਦਾ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਕਾਲ ਦਿੱਤੀ ਹੋਈ ਸੀ, ਫਿਰ ਕਿਵੇਂ ਵਿਦਡਰਾ ਕਰਕੇ ਉਜੜੇ ਜੇ ਥਾਵਾਂ 'ਚੋਂ ਗੁਜ਼ਰਨਾ ਚਾਹੁੰਦੇ ਸੀ, ਲੇਕਿਨ ਕਿਵੇਂ ਇੱਕ ਜਿਹੜਾ ਦਾਅਵੇਦਾਰ ਔਰ ਦਮਦਾਰ ਹਰਿਆਣਾ ਔਰ ਯੂਪੀ ਦੇ ਕਿਸਾਨਾਂ ਦਾ ਗਰੁੱਪ ਸੀ, ਔਰ ਪਿੱਛੇ ਪਿੱਛੇ ਬਾਕੀ ਵੀ ਪਹੁੰਚੇ, ਔਰ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਦਾ ਲਹਿਰਾਇਆ ਜਾਣਾ ਬਿਲਕੁਲ ਸਿੰਬੋਲਿਕ। ਹਾਲਾਂ ਇਹ ਵੀ ਨਹੀਂ ਹੈ ਵੀ ਉਹ ਖਾਲਿਸਤਾਨ ਦਾ ਝੰਡਾ ਸੀ, ਨਿਸ਼ਾਨ ਸਾਹਿਬ ਸੀ। ਜ਼ਾਹਰ ਹੈ ਕਿ ਭਾਈ ਉਹਨਾਂ ਨੇ ਕੋਈ ਦੂਸਰਾ ਲਾਇਆ ਵੀ ਨਹੀਂ ਹੈ ਕਿ ਇਹ ਲਾ ਕੇ ਅਸੀਂ ਉੱਥੇ ਲਾਤਾ ਹੈ, ਜਿਵੇਂ ਕਰੋਸ਼ੀਆ ਦੀ ਐਮਬੈਸੀ ਦੇ ਬਾਹਰ ਹੋਇਆ ਉੱਥੇ ਤਾਂ ਲਾ ਕੇ ਆਪਣਾ ਲਾਇਆ। ਲੇਕਿਨ ਉਹ ਜਿਹੜਾ ਇੱਕ ਜਿਹਨੇ ਉਹ ਇਮੈਜੀਨੇਸ਼ਨ ਨੂੰ 1783 ਦੇ ਨਾਲ ਜਾ ਕੇ ਜੋੜ ਦਿੱਤਾ, ਜਦੋਂ ਸਿੱਖ ਜਰਨੈਲਾਂ ਸਰਦਾਰ ਬਘੇਲ ਸਿੰਘ,
ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਦੀ ਕਮਾਂਡ ਦੇ ਵਿੱਚ ਸਿੱਖਾਂ ਨੇ ਉਹ ਟੋਟਲ ਕਬਜ਼ਾ ਸੀ ਦਿੱਲੀ ਦੇ ਉੱਤੇ ਲਾਲ ਕਿਲ੍ਹੇ ਦਾ। ਪਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਜਿਹੜੇ ਕਈ ਵਾਰੀ ਗੈਪ ਹੁੰਦੇ ਨੇ, ਇੱਕ ਅੱਧਾ ਝਟਕਾ। ਔਰ ਮੈਂ ਅਕਸਰ ਇਸ ਨੂੰ ਕੋਟ ਕਰਦਾ ਕਿ ਵੀ ਸਕਾਟਲੈਂਡ ਜਿਨ੍ਹਾਂ ਜ਼ਮਾਨਿਆਂ 'ਚ ਅਸੀਂ ਗਰੋ ਹੋ ਰਹੇ ਸੀ, ਕਿੰਗ ਬਰੂਸ ਐਂਡ ਦਾ ਸਪਾਈਡਰ ਜਾਂ ਵਾਲਿਸ ਔਰ ਉਹਨਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਸੀ। ਫਿਰ ਸਕਾਟਸ ਨੇ ਸਰੈਂਡਰ ਕਰਤਾ, ਬ੍ਰਿਟਿਸ਼ ਦੇ ਨਾਲ ਸਮਝੌਤਾ ਕਰ ਲਿਆ, 3-4 ਸਦੀਆਂ ਤੋਂ ਉਹਨਾਂ ਦੀ ਗੁਲਾਮੀ 'ਚ ਰਹਿ ਰਹੇ ਸੀ। ਇੱਕ ਬਰੇਵ ਹਾਰਟ ਪਿਕਚਰ ਆਈ ਬਾਲੀਵੁੱਡ ਦੀ, ਔਰ ਉਹਦੇ 'ਚ ਸੀ ਕਿ ਵੀ ਕਿਵੇਂ ਬਰੇਵ ਸਕਾਟਸ ਲੜੇ, ਕਿਵੇਂ ਉਹਨਾਂ ਦੇ ਨਾਲ ਹੋਇਆ, ਔਰ ਇੱਕਦਮ ਉਹਨਾਂ ਸਕਾਟਸ ਦੇ ਵਿੱਚ ਆਪਣੀ ਆਜ਼ਾਦੀ ਦੀ ਗੱਲ, ਫਸਟ ਪਾਰਟੀ ਉਹਨਾਂ ਦੀ ਉੱਥੇ ਬਣ ਗਈ ਸਕਾਟਲੈਂਡ ਦੇ ਵਿੱਚ, ਸਕਾਟਿਸ਼ ਨੈਸ਼ਨਲਿਸਟ ਪਾਰਟੀ SNP, ਉਹਨਾਂ ਦੀ ਹਕੂਮਤ ਬਣ ਗਈ, ਉਹਨਾਂ ਦੀ ਫਸਟ ਮਿਨਿਸਟਰ ਪ੍ਰੀਮੀਅਰ ਬਣ ਗਿਆ। ਔਰ ਅੱਜ ਵੀ ਬ੍ਰਿਟਨ ਦੀ ਪਾਰਲੀਮੈਂਟ ਦੇ ਵਿੱਚ ਸਾਈਜ਼ੇਬਲ ਨੰਬਰ ਉਹਨਾਂ ਦੇ MPs ਦਾ। ਔਰ 4 ਸਦੀਆਂ ਬਾਅਦ ਉੱਥੇ ਬ੍ਰਿਟਿਸ਼ ਜਿਹੜੇ ਨੇ ਉਹ ਰੈਫਰੈਂਡਮ ਕਰਵਾਉਣ ਤੇ ਮਜਬੂਰ ਹੋਏ ਕਿ ਵੀ ਸਕਾਟਲੈਂਡ ਨੇ UK ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਮੈਂ ਉਸ ਇਮੈਜੀਨੇਸ਼ਨ ਦੀ ਗੱਲ ਕਰਦਾ। ਸੋ ਇਵੇਂ ਹੀ ਸਿੱਖਾਂ ਨੂੰ ਇਹ ਖਾਸ ਤੌਰ ਤੇ ਯੰਗ ਜਨਰੇਸ਼ਨ ਨੂੰ ਇਹ ਅਹਿਸਾਸ ਵੀ ਹੋਇਆ ਕਿ ਭਾਈ ਜਿਵੇਂ ਇੱਕ ਡਾਇਲੌਗ ਹੁੰਦਾ ਕਿ ਸਾਡੇ ਆਲੇ ਤੇ ਦਿੱਲੀ ਆਲੇ, ਇਹੀ ਆਪਣੇ ਆਪ ਦੇ ਵਿੱਚ ਕਾਫੀ ਸੀ ਸਮਝਾਉਣ ਦੇ ਲਈ ਕਿ ਅਸੀਂ ਦੋ ਧਿਰਾਂ। ਔਰ ਜਦੋਂ ਉਹ ਝੰਡਾ ਝੁਲਾ ਦਿੱਤਾ, ਇੱਕ ਇੰਟਰਵਿਊ ਦੇ ਵਿੱਚ ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਜਦੋਂ ਜੂਨ 84 'ਚ ਉਹਨਾਂ ਨੇ ਕਿਹਾ ਅਸੀਂ ਤਾਂ ਭਾਜੀ ਮੋੜੀ ਹੈ, ਕਿ ਇਹਨਾਂ ਨੇ ਜੂਨ 84 'ਚ ਟੈਂਕਾਂ ਤੋਪਾਂ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਦਰਸ਼ਨੀ ਡਿਓੜੀ ਔਰ ਅਕਾਲ ਤਖਤ ਦੇ ਉੱਤੇ ਜਿਹੜਾ ਉਹ ਤਿਰੰਗਾ ਲਾ ਦਿੱਤਾ ਸੀ। ਉਹ ਕਿਹਾ ਵੀ ਅਸੀਂ ਵਾਪਸ ਉਹ ਭਾਜੀ ਮੋੜ ਦਿੱਤੀ ਹੈ, ਜੇ ਸਾਡੀ ਸਟਰਗਲ ਅੱਗੇ ਤੁਰ ਰਹੀ ਹੈ। ਸੋ ਜ਼ਾਹਰ ਹੈ ਵੀ ਜਦੋਂ ਅਸੀਂ ਇੰਡੀਅਨ ਸਟੇਟ ਦੇ ਅੱਡ-ਅੱਡ ਤੌਰ ਤਰੀਕੇ ਦੇਖਦੇ ਹਾਂ, ਖਾਸ ਤੌਰ ਤੇ ਜਿਹਨੂੰ ਵੱਡਾ ਧੁਰੰਦਰ ਬਣਾਇਆ ਹੋਇਆ ਅਜੀਤ ਡੋਵਾਲ, ਕਿਉਂਕਿ ਇੱਕ ਫਿਲਮ ਜਿਹੜੀ ਧੁਰੰਦਰ 1 ਆਈ ਹੈ, ਧੁਰੰਦਰ 2 ਸ਼ਾਇਦ ਮਾਰਚ ਆਣੀ ਹੈ, ਔਰ ਉਹਦੇ 'ਚ ਜਿਹੜਾ ਸਾਰਾ ਕਰੈਕਟਰ ਹੈ ਜਿਹਨੂੰ ਬਿਲਡ ਕੀਤਾ ਹੈ ਅਜੀਤ ਡੋਵਾਲ ਦੇ ਥੱਲੇ ਕਿ ਜੀ ਇਹ ਜੇਮਸ ਬੌਂਡ ਦਾ ਜਿਵੇਂ ਕੋਈ ਨਵਾਂ ਪੁੱਤਰ ਜੰਮਿਆ ਹੋਏ, ਔਰ ਕਿਵੇਂ ਰਾਹ ਵਾਲਿਆਂ ਨੇ ਕਰਾਚੀ 'ਚ ਜਾ ਕੇ ਉਹਨਾਂ ਦੇ ਮਾਫੀਏ ਤੇ ਦੂਜੇ 'ਚ ਪਾਕਿਸਤਾਨ 'ਚ ਐਂਟੀ ਇੰਡੀਆ ਨੂੰ ਮਾਰ ਕੇ ਕਿਵੇਂ, ਹਾਲਾਂ ਧੁਰੰਦਰ ਦਾ ਜਲੂਸ ਜਿਹੜਾ ਹੁਣ ਨਿਖਿਲ ਗੁਪਤੇ ਨੇ ਕੱਢਿਆ, ਹੁਣ ਉੱਥੇ ਉਹ ਕਹਿ ਰਹੇ ਨੇ ਵੀ ਧੁਰੰਦਰ 2 ਨਹੀਂ ਧੁਰੰਦਰ 3 ਵੀ ਬਣਾਓ, ਇਹ ਵੀ ਦੱਸੋ ਵੀ ਜੁੱਤੀਆਂ ਖਾ ਕੇ ਤੁਹਾਡਾ ਹਾਲ ਕੀ ਹੋਇਆ, ਉਹ ਤੁਹਾਡਾ ਤੋਤਾ ਇੱਥੇ ਆ ਕੇ ਨਿਊਯਾਰਕ ਦੀ ਕੋਰਟ ਦੇ ਵਿੱਚ ਬੋਲ ਰਹੇ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਹਾਲਾਂ ਦੁਨੀਆ ਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਉਹ ਵੱਡੀਆਂ ਵੱਡੀਆਂ CIA ਹੋਏ, KGB ਹੋਏ ਰਸ਼ੀਆ ਦੀ, ਜਾਂ ਮੋਸਾਦ ਹੋਏ, ਕਿਲਿੰਗ ਗੇਮ ਉਹਨਾਂ ਦੀ ਇੱਕ ਹੁੰਦੀ ਹੈ, ਕੋਵਰਟ ਆਪਰੇਸ਼ਨ ਹੁੰਦੇ ਨੇ। ਲੇਕਿਨ ਬਹੁਤ ਵਾਰ ਈਵਨ ਦੁਸ਼ਮਣ ਮੁਲਕ ਵੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕੋਈ ਐਸਾ ਕੇਸ ਜਿਹਦੇ 'ਚ ਕੋਈ ਫੜਿਆ ਨਾ ਜਾਏ ਔਰ ਕਿਸੇ ਦੁਸ਼ਮਣ ਦੇਸ਼ ਨੂੰ ਇਹ ਮੌਕਾ ਨਾ ਮਿਲੇ ਕਿ ਉਸ ਕਿਲਿੰਗ ਨੂੰ ਆਧਾਰ ਬਣਾ ਕੇ ਉਹ ਵਾਰ ਡਿਕਲੇਅਰ ਕਰਨ ਜਾਂ ਹੋਰ ਸਟ੍ਰਿੰਜੈਂਟ ਮੈਸ਼ਰਸ ਲੈਣ। ਲੇਕਿਨ ਜਿਹੜੀ ਭਾਰਤ ਨੇ ਔਰ ਇਸ ਅਖੌਤੀ ਜੇਮਸ ਬੌਂਡ ਦੀ ਨਸਲ ਨੇ ਦਿਲਵਦੀ ਕੀਤੀ ਅਜੀਤ ਡੋਵਾਲ ਨੇ, ਜਿਹਦਾ ਨਤੀਜਾ ਅਸੀਂ ਦੇਖਦੇ ਕਿ ਇਕੱਲਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਤਾਂ ਹੁਣ ਸਾਹਮਣੇ ਆਇਆ ਲਗਭਗ ਉਸ ਤੋਂ ਬਾਅਦ, ਪਰ ਜੇ ਅਸੀਂ ਇਹ ਦੇਖੀਏ ਤਾਂ ਫਿਰ ਇਹ ਸਾਰਾ ਹੀ ਇਸ ਜਿਹਨੂੰ ਇਹਨਾਂ ਨੇ ਆਪਣੇ ਵੱਲੋਂ ਤਾਂ ਇਹ ਕਹਿ ਕੇ ਕਿ ਜੀ ਘਰ ਮੇ ਘੁਸ ਕੇ ਮਾਰੇਂਗੇ, ਉਹ ਨੀਤੀ ਵੀ ਰਹੀ। ਪਰ ਵਿਦਿਨ ਪੰਜਾਬ ਵੀ ਜਿਹੜੀਆਂ ਇਹਨਾਂ ਨੇ ਪੋਲੀਟੀਕਲ ਅਸੈਸੀਨੇਸ਼ਨਸ ਕੀਤੀਆਂ, ਉਹਨਾਂ ਦੇ ਵਿੱਚ ਦੀਪ ਸਿੱਧੂ ਦੀ ਅਸੈਸੀਨੇਸ਼ਨ ਜਿਹੜੀ ਹੈ ਉਹ ਅਵਲ ਦੇ ਉੱਤੇ ਆਉਂਦੀ। ਭਾਵੇਂ ਉਸ ਨੂੰ ਕਿਵੇਂ ਕਹਾਣੀ ਬਣਾਇਆ ਗਿਆ, ਉਹ ਰੀਨਾ ਰਾਏ ਤੇ ਇੱਥੋਂ ਗਈ ਉਹ ਐਕਟਰੈਸ ਜਿਹੜੀ ਫਿਲਮ 'ਚ ਨਾਲ ਸੀ, ਤੇ ਉਹ ਸਾਰਾ ਕਾਰ ਐਕਸੀਡੈਂਟ ਤੇ ਦਿੱਲੀ ਤੋਂ ਜੇ ਹਰਿਆਣੇ ਜਾ ਰਹੇ ਫਲਾਣਾ ਵਜ੍ਹਾ, ਇਹ ਜੇ ਤੁਸੀਂ ਸਾਰੇ ਨੂੰ ਦੇਖਦੇ ਹੋ, ਅਫਸੋਸ ਇਹ ਹੈ ਕਿ ਵੀ ਉਸ ਪੀਰੀਅਡ 'ਚ ਵੀ ਜਿਹੜੇ ਇਮੀਡੀਏਟ ਲੋਕ ਸੀ, ਭਾਵੇਂ ਉਹ ਪਰਿਵਾਰ ਦੇ ਸੀ ਜਾਂ ਦੂਜੇ ਸੀ, ਉਹਨਾਂ ਨੇ ਈਵਨ ਇਹਨੂੰ ਕੰਸਪੀਰੇਸੀ ਮੰਨਣ ਤੋਂ ਨਾ ਕਰ ਦਿੱਤਾ। ਕਰੈਕਟਰ ਅਸੈਸੀਨੇਸ਼ਨ ਦੀਪ ਸਿੱਧੂ ਦੀ ਕਰਨ ਦੇ ਲਈ ਬਹੁਤ ਕੁਝ ਨੈਗੇਟਿਵ ਵੀ ਹੋਰ ਜੋੜਿਆ ਗਿਆ, ਔਰ ਉਸ ਸਭ ਦੇ ਬਾਵਜੂਦ ਲੇਕਿਨ ਮੈਂ ਬਹੁਤ ਵਾਰ ਦੇਖਦਾ ਵੀ ਜਿਸ ਕਿਸੇ ਦੇ ਟੈਲੈਂਟ ਦੀ ਜਾਂ ਕਿਸੇ ਦੀ ਕੈਪੇਬਿਲਿਟੀ ਦੀ ਸਾਨੂੰ ਸਮਝ ਨਹੀਂ ਆਉਂਦੀ, ਘੱਟੋ ਘੱਟ ਦੁਸ਼ਮਣ ਦੀਆਂ ਅੱਖਾਂ 'ਚ ਦੇਖ ਲਿਆ ਕਰੀਏ ਕਿ ਦੁਸ਼ਮਣ ਉਹ ਕਿਵੇਂ ਦੇਖਦਾ। ਹੁਣ ਉਹਨਾਂ ਨੂੰ ਨਜ਼ਰ ਆਇਆ ਕਿ ਦੀਪ ਸਿੱਧੂ ਦੇ ਰੂਪ ਦੇ ਵਿੱਚ ਇੱਕ
ਬ੍ਰਿਲੀਅੰਟ ਯੰਗ ਮੈਨ ਜਿਹੜਾ ਜਿਹਨੇ ਕਰੀਅਰ ਦੀਆਂ ਹਾਈਟਸ ਨੂੰ ਛੋਇਆ। ਕਿਉਂਕਿ ਦੇਖੋ ਹਰ ਜਨਰੇਸ਼ਨ ਦਾ ਇੱਕ ਆਪਣਾ ਲਾਈਫ ਸਟਾਈਲ ਹੁੰਦਾ ਹੈ, ਆਪਣੇ ਉਹਨਾਂ ਦੇ ਗੋਲ ਹੁੰਦੇ ਨੇ, ਆਪਣਾ ਉਹਨਾਂ ਨੇ ਕੀ ਹਾਸਿਲ ਕਰਨਾ ਇਹ ਹੁੰਦਾ। ਜਿਹੜੀ ਇਹ ਜਨਰੇਸ਼ਨ ਚੱਲ ਰਹੀ ਹੈ ਇਹਨਾਂ ਦੇ ਸਾਹਮਣੇ ਕੈਰੀਅਰ, ਵਧੀਆ ਗੱਡੀ, ਸ਼ੌਹਰਤ ਔਰ ਤੁਹਾਡਾ ਬ੍ਰਾਂਡਡ ਸਟੱਫ ਜਾਂ ਦੂਜਾ। ਹੁਣ ਜੇ ਦੀਪ ਸਿੱਧੂ ਦੀ ਦੁਨਿਆਵੀ ਸਫਲਤਾ ਅਸੀਂ ਦੇਖੀਏ ਤੇ ਉਹ ਕਰੋੜਾਂ ਦੀਆਂ ਗੱਡੀਆਂ ਵਾਲਾ ਇੱਕ ਹੈਂਡਸਮ ਮੈਨ, ਫਿਲਮੀ ਦੁਨੀਆ 'ਚ ਆਪਣੀ ਥਾਂ, ਉਹ ਸਾਰੇ ਜਿਹੜੇ ਮਾਰਕ ਨੇ ਉਹ ਉਹਨੇ ਹਾਸਿਲ ਕੀਤੇ ਹੋਏ ਸੀ। ਉਹਨਾਂ ਨੂੰ ਛੱਡ ਕੇ ਪੰਥ ਦੀ ਗੱਲ ਕਰਨਾ, ਨਸਲਾਂ ਦੀ ਗੱਲ ਕਰਨਾ, ਵਕਾਰ ਦੀ ਗੱਲ ਕਰਨਾ, ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਸਿੱਖੀ ਦੇ ਵੱਲ ਜਿਹੜਾ ਹੈ ਉਹ ਕਰਨ ਦਾ, ਹਾਲਾਂ ਆਪਣੀ ਵੀ ਉਹਦੀ ਟ੍ਰਾਂਜੀਸ਼ਨ ਚੱਲ ਰਹੀ ਸੀ, ਅਜੇ ਉਹ ਸਿੱਖੀ ਸਰੂਪ 'ਚ ਵੀ ਨਹੀਂ ਸੀ। ਲੇਕਿਨ ਜਿਸ ਵਰੇ 'ਚ ਉਹਦਾ ਮਰਡਰ ਕੀਤਾ ਗਿਆ, ਜਿਵੇਂ ਉਹਨਾਂ ਦੇ ਭੋਗ ਦੇ ਮੌਕੇ ਦੀਪ ਸਿੱਧੂ ਦੇ ਫਤਿਹਗੜ੍ਹ ਸਾਹਿਬ 'ਚ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਨੇ ਕਿਹਾ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਬਾਬਾ ਜੀ ਇਸ ਸਾਲ 'ਚ ਤੁਸੀਂ ਮੈਨੂੰ ਪੂਰਨ ਸਿੱਖੀ ਸਰੂਪ ਅੰਮ੍ਰਿਤਧਾਰੀ ਰੂਪ ਦੇ ਵਿੱਚ ਦੇਖੋਗੇ। ਔਰ ਮੈਨੂੰ ਕਦੇ ਵੀ ਕੋਈ ਡਾਊਟ ਨਹੀਂ ਹੋਇਆ, ਇਮੀਡੀਏਟ ਅਸੀਂ ਉਹਨਾਂ ਦੇ, ਬੇਸ਼ੱਕ ਕਦੇ ਉਸ ਲੈਵਲ ਦੀ ਕਮਿਊਨੀਕੇਸ਼ਨ ਮੇਰੀ ਨਹੀਂ ਰਹੀ, ਲੇਕਿਨ ਅਸੀਂ ਹਮੇਸ਼ਾ ਏਜੰਡਾ ਬੇਸ ਜਿਹੜਾ ਕੰਮ ਕਰਦਾ ਹੈ ਜਿਸ ਉਸ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਪਰ ਮੈਨੂੰ ਇਹ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ, ਡਾਕਟਰ ਰਣਜੀਤ ਸਿੰਘ ਜਿਹੜੇ TV 84 ਦੇ ਬਾਨੀਆਂ 'ਚੋਂ ਨੇ, ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਸੀ, ਦੀਪ ਸਿੱਧੂ ਦੇ ਨਾਲ ਕਮਿਊਨੀਕੇਸ਼ਨ ਵੀ ਸੀ, ਸਾਡੇ ਤੱਕ ਵੀ ਪਹੁੰਚ ਸੀ ਉਸ ਲੈਵਲ ਤੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲੇ ਦਿਨ ਤੋਂ ਹੀ ਇਹ ਨਜ਼ਰ ਆਉਂਦਾ ਸੀ ਕਿ ਭਾਈ ਇਹ ਇਸ ਪਾਸੇ ਸਭ ਕੁਝ ਉਧਰੋਂ ਨਿਕਲ ਕੇ ਆਪਣੇ ਆਪ ਨੂੰ ਸਮਰਪਿਤ ਕਰਨ ਵੱਲ ਵੱਧ ਰਿਹਾ। ਔਰ ਉਹਦੀ ਐਬਿਲਿਟੀ, ਉਸ ਦੀ ਡਾਇਲੌਗ ਕਰਨ ਦੀ ਸਮਰੱਥਾ, ਉਸ ਵਿਚਲੀ ਜਿਹੜੀ ਹੈ ਦੁਸ਼ਮਣ ਨੂੰ ਸਮਝਣ ਦੀ, ਜਦੋਂ ਖੁਦ ਵੀ ਕਿ ਭਾਈ ਮੈਨੂੰ ਵੀ ਮਰਵਾ ਸਕਦੇ ਨੇ ਇਹ, ਕਿ ਭਾਈ ਇਹ ਏਜੰਸੀਆਂ ਦਾ ਇਹ ਪਾਰਟ ਹੈ। ਜਿਵੇਂ ਉਹਨਾਂ ਨੇ ਸੰਤ ਜਰਨੈਲ ਸਿੰਘ, ਜਿਵੇਂ ਬਰਖਾ ਦੱਤ ਦੇ ਨਾਲ ਇੱਕ ਇੰਟਰਵਿਊ 'ਚ ਉਹਨਾਂ ਨੇ, ਦੀਪ ਸਿੱਧੂ ਨੇ ਡਿਫੈਂਡ ਕੀਤਾ ਸਾਰੀ ਮਿਲੀਟੈਂਸੀ ਨੂੰ ਔਰ ਉਸ ਸਾਰੇ ਨੂੰ ਐਜ਼ ਏ ਪੋਲੀਟੀਕਲ ਐਕਟਿਵਿਜ਼ਮ ਲਿਆ। ਉਹਨਾਂ ਨੇ ਅਲਟੀਮੇਟਲੀ ਏਜੰਸੀਆਂ ਨੇ ਜਿਵੇਂ ਇਸ ਆਵਾਜ਼ ਨੂੰ ਸਾਇਲੈਂਟ ਕੀਤਾ। ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਟ੍ਰਾਂਸਨੈਸ਼ਨਲ ਫਿਰ ਉਸੇ ਹੀ ਧਰਤੀ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਮਰਡਰ, ਹੁਣ ਜਿਸ ਕਿਸਮ ਦੇ ਸਬੰਧ ਅਮਿਤ ਸ਼ਾਹ ਦੇ ਲਾਰੈਂਸ ਬਿਸ਼ਨੋਈ, ਜਿਹਨੂੰ ਸਾਬਰਮਤੀ ਗੁਜਰਾਤ ਦੇ ਵਿੱਚ ਰੱਖਿਆ ਹੋਇਆ ਹੈ, ਕਿਵੇਂ ਲਾਰੈਂਸ ਬਿਸ਼ਨੋਈ ਦੀਆਂ ਜਿਹੜਾ ਉਹ ਇਹਨਾਂ ਦੀ ਪ੍ਰਾਈਵੇਟ ਗੈਂਗ ਖੜੀ ਕੀਤੀ ਹੋਈ ਹੈ ਇੰਡੀਅਨ ਏਜੰਸੀਆਂ ਦੀ, ਉਹਦੇ ਰਾਹੀਂ ਸਿੱਧੂ ਮੂਸੇਵਾਲਾ ਦਾ ਮਰਡਰ ਕਰਵਾਇਆ। ਕਿਉਂਕਿ ਹਾਲਾਂ ਉਹਦਾ ਵੀ ਪਿਛੋਕੜ ਉਹੀ ਉਸ 'ਚੋਂ ਨਿਕਲਦੇ ਪਰ ਜਦੋਂ ਉਹ ਸਮਝ ਗਿਆ ਕਿ ਭਾਈ ਅਲਟੀਮੇਟਲੀ ਪੰਜਾਬ ਦਾ ਮਤਲਬ ਅਣਖ ਹੈ, ਗੈਰਤ ਹੈ, ਬੇਪਰਵਾਹੀ ਹੈ, ਸੰਤ ਭਿੰਡਰਾਂਵਾਲੇ ਆਈਕਨ ਬਣ ਜਾਂਦੇ ਨੇ। ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਈਵਨ ਜਿਹੜਾ ਬਲਵਿੰਦਰ ਸਿੰਘ ਜਟਾਣਾ ਔਰ SYL ਕਨਾਲ ਪਾਣੀ, ਪੰਜਾਬ ਦਾ ਪੁੱਤਰ, ਔਰ ਕਿਵੇਂ ਉਸ ਦਾ ਵੀ ਮਰਡਰ ਕਰਵਾ ਦਿੱਤਾ ਜਾਂਦਾ। ਔਰ ਇਹ ਗੰਦੀ ਖੇਡ ਜਿਹੜੀ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਈ 2023 ਤੱਕ ਪਹੁੰਚਦੇ ਹਾਂ, ਕਿਉਂਕਿ ਇਹ ਸਾਰੇ ਵਾਕਿਆ 2022 ਦੇ ਨੇ, ਔਰ ਮਈ 2023 ਤੱਕ ਪਹੁੰਚਦੇ ਹਾਂ ਫਿਰ ਉਹਨਾਂ ਨੇ ਐਗਰੈਸਿਵ ਸਟਾਂਸ ਲੈ ਕੇ ਉਹਨਾਂ ਨੇ ਕਿਹਾ ਵੀ ਸਾਇਲੈਂਟ ਕਰ ਦਿਓ ਸਾਰੀ ਆਵਾਜ਼ ਨੂੰ ਜਿਹੜੀ ਵੀ ਕਿਤੇ ਖਾਲਿਸਤਾਨ ਦੀ। ਔਰ 6 ਮਈ ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਕੀਤਾ ਜਾਂਦਾ ਹੈ। ਔਰ ਫਿਰ ਅਸੀਂ ਜਿਹੜਾ ਅਕਸਰ ਦੁਹਰਾਉਂਦੇ ਹਾਂ ਕਿ 15 ਜੂਨ 2023 ਭਾਈ ਅਵਤਾਰ ਸਿੰਘ ਖੰਡਾ ਪੋਇਜ਼ਨਿੰਗ, ਹੁਣੀ 2 ਦਿਨ ਪਹਿਲਾਂ ਯੂਰਪੀਅਨ ਯੂਨੀਅਨ ਨੇ ਕਿਹਾ ਕਿ ਜੀ ਰਸ਼ੀਆ ਨੇ ਲੀਡਰ ਆਫ ਦਾ ਆਪੋਜੀਸ਼ਨ ਨੂੰ ਫਰੋਗ ਦਾ ਚੋਂ ਜਿਹੜਾ ਪੋਇਜ਼ਨ ਬਣਦਾ ਉਹ ਦੇ ਕੇ ਮਾਰਿਆ। ਔਰ ਜ਼ਾਹਰ ਹੈ ਕਿ ਜਿਹੜਾ ਪੋਇਜ਼ਨ ਜਿਸ ਬਾਰੇ ਈਵਨ ਹੁਣ ਵੀ ਇਹ ਬਿਲਕੁਲ ਨੋਨ ਹੈ ਕਿ ਪੋਲੋਨੀਅਮ ਜਿਹੜਾ ਜ਼ਹਿਰ ਹੈ ਜਿਹੜਾ ਰਸ਼ੀਅਨ KGB ਇਸਤੇਮਾਲ, ਉਹਦੇ ਰਾਹੀਂ ਅਵਤਾਰ ਸਿੰਘ ਖੰਡੇ ਦਾ ਐਂਡ ਕੀਤਾ ਗਿਆ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ। ਔਰ ਫਿਰ ਜਿਹੜੀ ਖੇਡ ਨਿਖਿਲ ਗੁਪਤਾ ਨੇ ਜਿਸ ਨੂੰ ਕਬੂਲਿਆ ਅਦਾਲਤ ਦੇ ਵਿੱਚ, ਬਿਲਕੁਲ ਉਹਨੂੰ ਪੁੱਛਿਆ ਗਿਆ ਕੋਈ ਤੇਰੇ ਤੇ ਦਬਾਅ ਤਾਂ ਨਹੀਂ, ਕੋਈ ਦੂਜਾ ਤਾਂ ਨਹੀਂ, ਉਸ 'ਚ ਇਕੱਲਾ ਇਹੀ ਨਹੀਂ ਕਿ 3 ਚਾਰਜਿਸ ਦੇ ਥੱਲੇ, ਜਿਹਦੇ ਥੱਲੇ 29 ਮਈ ਨੂੰ ਸੁਣਾਈ ਜਾਣੀ ਹੈ, ਉਹਦੇ 'ਚ ਕੰਸਪੀਰੇਸੀ ਟੂ ਮਰਡਰ ਵੀ ਹੈ ਔਰ ਪਲੈਨਿੰਗ ਔਰ ਮਨੀ ਲਾਂਡਰਿੰਗ
ਔਰ ਇਹ ਸਾਰੇ ਇਸ਼ੂ ਨੇ। ਹੁਣ ਇਸ ਦੇ ਵਿੱਚ ਜਿਹੜੇ ਆਸਪੈਕਟ ਖਾਸ ਤੌਰ ਤੇ ਅਸੀਂ ਦੇਖਦੇ ਹਾਂ, ਮੈਨੂੰ ਸੀ ਵੀ ਇੰਡੀਅਨ ਮੀਡੀਆ ਇਸ ਸਟੋਰੀ ਨੂੰ ਕਿਲ ਕਰ ਦੇਗਾ ਕਿ ਐਜ਼ ਇਫ ਨਥਿੰਗ ਹੈਜ਼ ਹੈਪਨਡ, ਪਰ ਕਿਉਂਕਿ ਰॉयटर न्यूज़ एजेंसी ने और फिर गार्डियन और फिर कोई भी ऐसा इंटरनेशनल नहीं सी मीडिया जिन्हें इनू स्टोरी ਨੂੰ ਨਾ ਚੁੱਕਿਆ ਹੋਏ, ਸੋ ਜ਼ਾਹਰ ਹੈ ਵੀ ਉੱਥੋਂ ਦੇ ਜਿਹੜੇ ਮੋਦੀ ਕ੍ਰਿਟਿਕ ਜਾਂ ਬੀਜੇਪੀ ਕ੍ਰਿਟਿਕ ਯੂਟਿਊਬਰ ਨੇ ਉਹਨਾਂ ਨੇ ਵੀ ਚੁੱਕਿਆ। ਔਰ ਇੱਕ ਤਬਕਾ ਉਹ ਵੀ ਜਿਹੜਾ ਅਦਰਵਾਈਜ਼ ਨੈਸ਼ਨਲਿਸਟ ਹੈ, ਉਹਨਾਂ ਨੂੰ ਇਹ ਨਹੀਂ ਹੈ ਕਿ ਵੀ ਇਹ ਇੰਡੀਆ ਨੇ ਇੰਟਰਨੈਸ਼ਨਲ ਲਾਅ ਫਲਾਊਟ ਕਰਨਾ ਜਾਂ ਕਿਸੇ ਦੀ ਜਾਨ ਲੈਣਾ ਕਿਉਂ ਜ਼ਰੂਰੀ ਸਮਝਿਆ। ਉਹ ਉਸ ਫੀਲਡ ਆਪਰੇਸ਼ਨ ਦੇ ਉੱਤੇ ਗੱਲ ਕਰ ਰਹੇ ਨੇ ਕਿ ਵੀ ਇਹ ਜੇ ਆਪਰੇਸ਼ਨ ਕਰਨਾ ਹੀ ਸੀ। ਔਰ ਉਹਨਾਂ 'ਚੋਂ ਉਹ ਵੀ ਤਬਕਾ ਵੀ ਹੈ ਜਿਹੜੇ ਕਹਿ ਰਹੇ ਨੇ ਜੀ ਪਾਕਿਸਤਾਨ 'ਚ ਜਿਹੜੇ ਮਾਰੇ ਇੰਡੀਆ ਨੇ ਉਹਦਾ ਸਾਨੂੰ ਕੋਈ ਅਫਸੋਸ ਨਹੀਂ ਕਿਉਂਕਿ ਪਾਕਿਸਤਾਨ ਡਿਜ਼ਰਵ ਕਰਦਾ। ਪਰ ਉਹ ਇਹ ਕਹਿੰਦੇ ਨੇ ਕਿ ਜੀ ਬਾਹਰ ਜਿਹੜੇ ਇਹ ਕੰਮ ਕੀਤਾ ਇਹ ਘੱਟੋ ਘੱਟ ਸੰਭਲ ਕੇ ਤਾਂ ਕਰਦੇ, ਫੜੇ ਗਏ। ਜੇ ਫੜੇ ਗਏ ਇਹਦਾ ਮਤਲਬ ਇਹ ਹੈ ਕਿ ਔਰ ਤੁਸੀਂ ਸਾਰੀਆਂ ਸਿਆਸੀ ਧਿਰਾਂ ਪੋਲੀਟੀਕਲ ਪਾਰਟੀਜ਼ ਇਨਕਲੂਡਿੰਗ ਪੰਜਾਬ ਦੀਆਂ ਕਿਸੇ ਨੇ ਭਾਈ ਤੁਹਾਡੀ ਪੰਜਾਬ ਦੀ ਧਰਤੀ ਦੇ ਬੱਚੇ ਨੇ ਜੇ ਇਸ ਲੈਵਲ ਦੇ ਉੱਤੇ। ਔਰ ਕੱਲਾ ਇਹ ਨਹੀਂ ਹੈ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ ਨੇ ਨਿਖਿਲ ਗੁਪਤਾ ਨੂੰ ਸਾਹਮਣੇ ਲਿਆ ਕੇ ਐਕਸਪੋਜ਼ ਕੀਤਾ। ਹਰਦੀਪ ਨੇ ਜਦੋਂ ਖੁਦ ਮੰਨ ਰਿਹਾ ਉਹਦੇ 'ਚ ਕਿ ਭਾਈ ਇਹ ਵੀ ਸਾਡਾ ਕੰਮ ਹੈ, ਕਿਉਂਕਿ ਜਿਹੜੀ ਸਾਰੀ ਕੋਰਟ ਡਾਕੂਮੈਂਟੇਸ਼ਨ ਇਸ ਵੇਲੇ ਸਾਹਮਣੇ ਆਉਂਦੀ ਹੈ। ਹੁਣ ਦੇਖਣਾ ਇਹ ਹੈ ਕਿ ਕੀ ਜਿਹੜਾ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀ ਨੇ ਜਿਹੜਾ ਕੇਸ ਹਰਦੀਪ ਸਿੰਘ ਨਿੱਜਰ ਦਾ ਹੈ, ਜਿਹਦੇ 'ਚ 4 ਹਾਇਰਡ ਅਸੈਸਿਨ ਹੀ ਫੜੇ ਹੋਏ ਨੇ, ਜਿਵੇਂ ਇਹ ਮਰਸਨਰੀ ਸੀ ਔਰ ਉਵੇਂ ਹੀ ਉਹ ਨੇ, ਕਿ ਵੀ ਇਹਨੂੰ ਇਹਦੇ ਨਾਲ ਜੋੜਿਆ ਜਾਏਗਾ ਇਸ ਕੇਸ ਦੇ ਨਾਲ ਔਰ ਐਡੀਸ਼ਨਲ ਰਿਪੋਰਟ ਫਾਈਲ ਕੀਤੀ ਜਾਏਗੀ। ਵੀ ਆਲਰੇਡੀ ਜਿਵੇਂ ਗੁਰਪਤਵੰਤ ਸਿੰਘ ਪੰਨੂ ਨੇ ਬਿਲਕੁਲ ਠੀਕ ਕਿਹਾ ਕਿ ਇਹ ਜੁਡੀਸ਼ੀਅਲ ਕਨਫਰਮੇਸ਼ਨ ਹੋਈ ਹੈ। ਸਾਨੂੰ ਤਾਂ ਪਹਿਲਾਂ ਹੀ ਪਤਾ ਹੈ, ਪੋਲੀਟੀਕਲੀ ਪਹਿਲਾਂ ਹੀ ਨੋਨ ਸੀ ਕਿ ਵੀ ਕੀ ਕਰ ਰਹੇ ਨੇ। ਦੀਪ ਸਿੱਧੂ ਦਾ ਮਰਡਰ ਹੈ, ਸਿੱਧੂ ਮੂਸੇਵਾਲੇ ਦਾ, ਹਰਦੀਪ ਸਿੰਘ ਨਿੱਜਰ ਦਾ, ਅਵਤਾਰ ਸਿੰਘ। ਪਰ ਜਿਹੜਾ ਫੈਸਲਾ ਇਹ ਕਨਫੈਸ਼ਨ ਤੋਂ ਬਾਅਦ ਨਿਊਯਾਰਕ ਦੀ ਅਦਾਲਤ ਨੇ ਦਿੱਤਾ, ਜਿਸ ਦੀ ਸਜ਼ਾ ਜੇ ਸੁਣਾਈ ਜਾਣੀ ਹੈ ਬੇਸ਼ੱਕ, ਇਹ ਜੁਡੀਸ਼ੀਅਲ ਕਨਫਰਮੇਸ਼ਨ ਹੈ ਇਹ ਸਾਰੇ ਦੀ।